रुपया लाया 1.5 करोड़ रुपया इस नौजवान ने आ बड़े शौक दे नाल जिहड़ा एक घर पाया ने कोठी पाई है ते जिहड़ी तुसी बन चुकन करके बह गई आ रुड़ गई आ। इस इलाके च असीं देखदे आ मेरे इधरले पासे 15 फुट पानी वहिंदा किहड़ा ਉਹ ਦੇਖੋ ਕਿੰਨੇ ਕਿੰਨੇ ਲੱਖ ਤੋਂ ਵੀ ਉੱਤੇ ਤੱਕ ਪਾਣੀ ਆਇਆ ਪਿਆ। ਸਾਡੇ ਡੈਮਾਂ ਦਾ ਕੰਟਰੋਲ ਹੈ ਉਹ ਸੈਂਟਰ ਕੋਲੇ ਹੈ। ਸਾਰਾ ਕੰਟਰੋਲ ਪਾਣੀ ਦਾ ਉਹਨਾਂ ਕੋਲੇ ਉਹ ਤੈਅ ਕਰਦੇ ਕਿੰਨਾ ਪਾਣੀ ਕਿਹੜੇ ਸੂਬੇ ਨੂੰ ਕਿੰਨਾ ਪਾਣੀ ਕਿਹੜੇ ਸੂਬੇ ਨੂੰ। ਜਦੋਂ ਮਾਰਨਾ ਦੇਖੋ ਜੇ ਕੋਟ ਕਿਤੇ ਚਾਵਾਂ ਬੰਦੇ ਨੇ ਕੋਠੀ ਤੇ ਲਾਇਆ ਕਿੰਨੇ ਪਿੰਡ ਤਬਾਹ ਹੋ ਗਏ ਫਸਲਾਂ ਰੁੜ ਗਈਆਂ ਯਾਰ ਪਸ਼ੂ ਡੰਗਰ ਮਰ ਗਏ ਉਹ ਤੱਕ ਕੇ ਪਾਕਿਸਤਾਨ ਵੱਲ ਚਲੇ ਗਏ ਪਾਕਿਸਤਾਨ ਵੀ ਡੁੱਬ ਗਿਆ। ਕਿਹੜਾ ਘਰ ਆਈ ਤੁਹਾਡਾ ਤੇ ਬੇੜੀ ਕਿੱਥੇ ਹੈ ਤੁਹਾਡੀ? ਆਹ ਬੇੜੀ ਹੈ ਜੀ ਇੱਕ ਬੇੜੀ ਆ ਜੀ। ਇਹ ਹਾਲਾਤ ਹੈ ਜੀ ਸਾਡੇ ਪੰਜਾਬ ਦੇ। ਦੇਖੋ ਮੰਜਾ ਬੰਨ ਕੇ ਉਹਦੀ ਬੇੜੀ ਬਣਾਈ ਹੈ ਮੰਜੇ ਦੀ ਤੇ ਉਹ ਟਾਇਰ ਦੇ ਉੱਤੇ ਪੱਲੀ ਪਾ ਕੇ ਮਤਲਬ ਕਿ ਕਿਸ਼ਤੀਆਂ ਵੀ ਨਹੀਂ ਕੋਈ ਲੈ ਕੇ ਆਇਆ ਨਾ ਕੋਈ ਹੈਲਪ ਕਰਨੀ ਆਇਆ ਉਹਨੇ ਆਪ ਹੀ ਜੁਗਾੜ ਲਾ ਕੇ ਬੇੜੀ ਬਣਾ ਲਈ ਆ। ਇਹ ਹਾਲਾਤ ਨੇ। ਕਿਹੜਾ ਪਿੰਡ ਆ ਦੇਖੋ ਫਿਰੋਜ਼ਪੁਰ ਦਾ ਪਿੰਡ ਆ ਬਡਾਲਾ। ਆਪਾਂ ਮਹਿਮਾਨ ਜਿੰਦੜੀਏ ਘੜੀ ਰੋਕੜੀ ਦੇ ਵਗਦੀਆਂ ਨੇ ਤੇਜ ਹਵਾਵਾਂ ਪੱਤੇ ਨੇ ਝੜੀਂਦੇ ਦੁੱਧ ਪੁੱਤ ਵੇਖ ਬਗਾਨੇ ਜਿੰਨੇ ਵੀ ਟਰੈਕਟਰ ਟਰਾਲੀਆਂ ਮਿੱਟੀ ਨਾਲ ਭਰੀਆਂ ਹੋਈਆਂ ਇਹ ਬੰਨ ਤਿਆਰ ਹੋ ਰਿਹਾ ਆ। 23 ਚ ਸੇਵਾ ਕੀਤੀ ਸੀ ਇਹਨਾਂ ਨੇ 23 ਚ ਵੀ ਹੜ ਆਏ 23 ਚ ਵੀ ਸੇਵਾ ਕੀਤੀ ਸੀ ਪਰ ਇਹ ਮੌਜੂਦਾ ਹੁਣ ਹਾਲਾਤਾਂ ਦੀ ਵੀਡੀਓ ਜ਼ਰੂਰ ਪਾਣੀ ਆ। ਅਸੀਂ ਸਾਰੇ ਜਾਣਦੇ ਹੋ ਕਿ ਸੂਬੇ ਦੇ ਵਿੱਚ 8 ਜ਼ਿਲ੍ਹੇ ਅਜਿਹੇ ਨੇ ਜੋ ਕਿ ਹੜ੍ਹਾਂ ਦੀ ਮਾਰ ਹੇਠ ਨੇ। ਖਾਲਸਾ ਏਡ ਦੇ ਨਾਲ ਮਿਲ ਕੇ ਪੰਜਾਬੀ ਗਾਇਕ ਰੇਸ਼ਮ ਅਨਮੋਲ ਵੀ ਸੇਵਾ ਨਿਭਾ ਰਹੇ ਨੇ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਕੇ ਹੜ੍ਹ ਪੀੜਤਾਂ ਤੱਕ ਸਮਾਨ ਪਹੁੰਚਾਇਆ ਜਾ ਰਿਹਾ ਹੈ ਉਹਨਾਂ ਦੀ ਸਾਰੀ ਜ਼ਰੂਰਤ ਦਾ। ਪਰ ਇਹ ਵੀਡੀਓ ਹੈ ਜਿਹੜੀ ਇਹ ਤੁਹਾਨੂੰ ਜ਼ਰੂਰ ਭਾਵੁਕ ਕਰ ਦੇਵੇਗੀ। ਇਸ ਵੀਡੀਓ ਦੇ ਵਿੱਚ ਰੇਸ਼ਮ ਅਨਮੋਲ ਜਦੋਂ ਇੱਕ ਅਜਿਹੇ ਘਰ ਦੇ ਵਿੱਚ ਪਹੁੰਚਦੇ ਨੇ ਜਿੱਥੇ ਕਿ ਇੱਕ ਬਜ਼ੁਰਗ ਜੋੜਾ ਹੁੰਦਾ। ਬਜ਼ੁਰਗ ਮਾਤਾ ਨੂੰ ਜਦੋਂ ਉਹ ਦੇਖਦੇ ਨੇ ਤਾਂ ਪੈਰਾਂ ਨੂੰ ਹੱਥ ਲਗਾਉਂਦੇ ਨੇ। ਮਾਤਾ ਇੰਨੀ ਜ਼ਿਆਦਾ ਭਾਵੁਕ ਹੋ ਜਾਂਦੀ ਹੈ ਕਿ ਰੇਸ਼ਮ ਅਨਮੋਲ ਨੂੰ ਘੁੱਟ ਕੇ ਜੱਫੀ ਪਾ ਕੇ ਰੋਣਾ ਸ਼ੁਰੂ ਕਰ ਦਿੰਦੀ ਹੈ ਜਿਸ ਤੋਂ ਬਾਅਦ ਕਿ ਕੰਬਦੇ ਹੱਥਾਂ ਦੇ ਨਾਲ ਉਹ ਪਾਣੀ ਪੀਂਦੀ ਹੈ ਅਤੇ ਰੇਸ਼ਮ ਅਨਮੋਲ ਆਪਣੇ ਹੱਥਾਂ ਦੇ ਨਾਲ ਖੁਦ ਉਸ ਨੂੰ ਪਾਣੀ ਪਿਆਉਂਦੇ ਨੇ। ਜਦੋਂ ਬਜ਼ੁਰਗ ਜਿਹੜੇ ਉੱਥੇ ਬੈਠੇ ਹੁੰਦੇ ਨੇ ਉਹਨਾਂ ਦੇ ਪੈਰਾਂ ਨੂੰ ਛੂਹਦੇ ਨੇ ਪੈਰਾਂ 'ਚ ਜਾ ਕੇ ਰੇਸ਼ਮ ਅਨਮੋਲ ਬੈਠਦੇ ਨੇ ਤਾਂ ਬਜ਼ੁਰਗ ਵੀ ਬੇਹੱਦ ਭਾਵੁਕ ਹੋ ਜਾਂਦੇ ਨੇ ਅਤੇ ਦੋਵੇਂ ਇੱਕ ਦੂਜੇ ਨੂੰ ਜੱਫੀ ਪਾ ਕੇ ਰੋਣਾ ਸ਼ੁਰੂ ਕਰ ਦਿੰਦੇ ਨੇ। ਰੇਸ਼ਮ ਅਨਮੋਲ ਦੇ ਵੱਲੋਂ ਦੀ ਲਗਾਤਾਰ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਕਿਸ਼ਤੀ ਦੇ ਜ਼ਰੀਏ ਜਾਂ ਟਰੈਕਟਰ ਟਰਾਲੀ ਦੇ ਜ਼ਰੀਏ ਜਿਹੜੀ ਰਾਹਤ ਸਮੱਗਰੀ ਹੈ ਉਹ ਪਹੁੰਚਾਈ ਜਾ ਰਹੀ ਹੈ ਸੇਵਾ ਨਿਭਾਈ ਜਾ ਰਹੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ। ਇਹ ਸ਼ੋਰਟਸ ਕਲਿੱਪ ਨੇ ਜਿਹਦੇ ਵਿੱਚ ਮੌਜੂਦਾ ਹਾਲਾਤ ਦੱਸੇ ਗਏ ਨੇ ਪੰਜਾਬ ਦੇ ਕਈ ਸ਼ਹਿਰਾਂ ਦੇ ਕਈ ਪਿੰਡਾਂ ਦੇ ਜਾਂ ਕਈ ਕੌਣ ਸਿੰਗਰ ਉੱਥੇ ਗਿਆ ਜਿੱਦਾਂ ਹੁਣ ਸਿੰਗਰ ਉੱਥੇ ਦੇਖ ਲਓ ਗਿਆ ਸਪੈਸ਼ਲੀ ਖਾਲਸਾ ਏਡ ਨਾਲ ਜੁੜ ਕੇ। ਸੋ ਇਹ ਕਲਿੱਪ ਛੋਟੇ ਜ਼ਰੂਰ ਨੇ ਪਰ ਇਹਦੇ 'ਚ ਇਨਫੋਰਮੇਸ਼ਨ ਬੜੀ ਵਧੀਆ ਹੈ। ਮੈਂ ਖਾਲਸਾ ਏਡ ਦੀ ਵੀਡੀਓ ਦੇਖੀ ਉਹਦੇ ਵਿੱਚ ਪਾਕਿਸਤਾਨ 'ਚ ਵੀ ਮਦਦ ਕਰ ਰਹੇ ਨੇ ਖਾਲਸਾ ਏਡ ਦੇ ਸੇਵਾਦਾਰ ਨੇ ਪਾਕਿਸਤਾਨ ਦੇ ਨਾਲ ਜੁੜੇ ਨੇ ਲਹਿੰਦੇ ਪੰਜਾਬ 'ਚ ਕਰ ਰਹੇ ਨੇ ਸੇਵਾ। ਇੱਕ ਕੱਪੜੇ ਜਿਹੜੇ ਪਾਣੀ 'ਚ ਖਰਾਬ ਹੋ ਗਏ ਨੇ ਉਹ ਥੱਲੇ ਸੁੱਟੇ ਨੇ ਦਲੇ। ਭਾਰੀ ਹੜ੍ਹ ਤੋਂ ਬਾਅਦ ਆਮ ਨਾਗਰਿਕਾਂ ਦਾ ਨੁਕਸਾਨ। ਇਹੋ ਜਿਹੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ। ਇਹ ਬੱਚਾ ਏਡੇ ਲੈਕ ਬੱਚੇ ਨੇ ਸਾਰੇ ਕੋਈ ਅਫਸਰ ਆ ਔਰਤ ਜਿਹੜੀ ਆ ਲੇਡੀਜ਼ ਡੀਸੀ ਆ ਨਾ ਉਹਦੀਆਂ ਸਿਫਤਾਂ ਕਰ ਰਹੇ ਨੇ ਉਹਦਾ ਨਾ ਕਿ ਉਹ ਸੇਵਾ ਦੇ ਵਿੱਚ ਸੇਵਾ ਕਰਨ ਆਈ ਆ ਹੜ੍ਹ ਪੀੜਤਾਂ ਦੀ। ਸਾਡੇ ਮਾਤੇ ਵਿੱਚ ਮੈਡੀਸਨ ਸਾਡੇ
ਮਨ ਦੇ ਵਿੱਚ ਨਾ ਬੇਟਾ ਜੀ ਸਾਡੇ ਮਨ ਦੇ ਵਿੱਚ ਬਹੁਤ ਸਤਿਕਾਰ ਦਾ ਸਾਡੇ ਬੱਚੇ ਦੇ ਬਾਹਰ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆਣ ਕੇ ਪੁੱਛਣ ਡਏ ਆ। ਆ ਦੇਖੋ ਬਈ ਸਰਕਾਰਾਂ ਦਾ ਇਹੀ ਕਸੂਰ ਆ, ਸਭ ਕੁਝ ਸਰਕਾਰਾਂ ਹੀ ਕਰ ਰਹੀਆਂ। ਆ ਦੇਖੋ ਇੱਧਰ ਆਹ ਨਹਿਰਾਂ ਜੋ ਆ ਉਹ ਜਮਾਂ ਖਾਲੀ ਪਈਆਂ ਤੇ ਇੱਧਰ ਪਾਣੀ ਛੱਡਿਆ ਜਾਵੇ, ਠੀਕ ਨਹੀਂ। ਇਹ ਲਾਹੌਰ ਵਾਲੀ ਤੇ ਅੰਮ੍ਰਿਤਸਰ ਵਾਲੀ ਨਹਿਰ। ਵਾਹਿਗੁਰੂ ਜੀ। 50,000 ਰੁਪਏ ਲੈ ਲਓ ਤੇਲ ਵਾਸਤੇ ਜਦੋਂ ਪਾਣੀ ਨਿਕਲੇਗਾ ਤੁਹਾਨੂੰ ਮਿੱਟੀ ਦੇ ਚੱਕਣ ਦੀ ਤੇਲ ਦੀ ਲੋੜ ਪਊਗੀ। ਲੋੜ ਆ ਸਾਡੀ ਉਹ ਮਿਲਦੇ ਜਦੋਂ ਸਾਡੇ ਗਾਂ ਵਾਲੇ ਟਾਈਮ ਦੇ ਵਿੱਚ ਅਸੀਂ ਨਹੀਂ ਨੇ ਮਾਰਾਂਗੇ ਮਾਰਾਂਗੇ 10,000 5 ਲੀਟਰ 2 ਲੀਟਰ 4 ਲੀਟਰ ਨਹੀਂ ਕੋਈ ਗੱਲ ਪਰਮਾਤਮਾ ਨੂੰ ਭਰੋਸਾ ਰੱਖੋ ਕੋਈ ਇਹ ਸਾਰੇ ਕਹਿੰਦੇ ਡੈਮ ਛੱਡਦੇ ਪਏ ਨੇ ਪਾਣੀ ਤੇ ਅੱਜ ਵੀ 1.5 ਲੱਖ ਟਿਊਬਿਕ ਜਿਹੜਾ ਪਾਣੀ ਅੱਜ ਵੀ ਛੱਡਣਾ ਹੈ। ਜਿੱਥੇ ਮਰਜ਼ੀ ਪੰਜਾਬ 'ਚ ਕੋਈ ਏਰੀਆ ਸੇਵ ਨਹੀਂ ਹੈਗਾ ਇਸ ਟਾਈਮ, ਜਿੱਥੇ ਮਰਜ਼ੀ ਪਾਣੀ ਆ ਸਕਦਾ। ਜਿਹਦੀ ਫਸਲ ਹੋਵੇਗੀ ਉਹ ਵੇਖ ਕੇ ਜਿਵੇਂ ਖੂਨ ਦੇ ਅਥਰੂ ਆਉਂਦੇ ਨੇ ਬੰਦੇ ਦੇ ਕਿ ਕਿੰਨੀ ਮਿਹਨਤ ਕਰਕੇ ਫਸਲ ਲਾਉਂਦੇ ਨੇ। ਤੋਂ ਪਤਾ ਹੀ ਹੋਣਾ ਹੈ ਕਿ ਬਿਜਾਈ ਕਿੰਨੀਆਂ ਦਵਾਈਆਂ ਪੈਂਦੀਆਂ, ਕਿੰਨੀ ਔਖੀ ਫਲਦੀ ਆ। ਤੇ ਜਦੋਂ ਆਪਣੇ ਅੱਖਾਂ ਦੇ ਸਾਹਮਣੇ ਕੋਈ ਆਪਣੀ ਫਸਲ ਇਦਾਂ ਦੇਖੇਗਾ ਤੇ ਉਹਨੂੰ ਕਿੰਨਾ ਦੁੱਖ ਲੱਗੇਗਾ। ਦੇਖੋ ਅਸਲ ਚ ਪੰਜਾਬ ਇਹ ਹੈ, ਸਹੀ ਗੱਲ ਹੈ। ਸਾਡਾ ਜਿਹੜਾ ਅਸਲੀ ਪੰਜਾਬ ਹੈ ਯੋਧਿਆਂ ਦਾ, ਜੋ ਅਸੀਂ ਦੇਖਣਾ ਚਾਹੁੰਦੇ ਆ, ਜੋ ਸਾਨੂੰ ਦਿਖਾਇਆ ਜਾਂਦਾ ਹੈ, ਉਹਦੇ ਤੋਂ ਪਾਸੇ ਹਟ ਕੇ ਇਹਨੂੰ ਦੇਖਣਾ ਚਾਹੀਦਾ। ਇਹਨੂੰ ਮੀਡੀਆ ਜੋ ਪੰਜਾਬ ਦਾ ਬਹੁਤ ਸਵਿੱਤ ਮੀਡੀਆ, ਜਿਹੜਾ ਚੰਗਾ ਮੀਡੀਆ, ਉਹ ਕਵਰ ਵੀ ਕਰਦਾ, ਪਰ ਨਾ ਕਿ ਆਪਾਂ ਉਸ ਭੰਡੀ ਪ੍ਰਚਾਰ ਚ ਪਈਏ ਵੀ ਸੂਈਆਂ ਨੇ ਜਿਹੜੀਆਂ ਉਹ ਨਾੜਾਂ ਚ ਰਹਿ ਗਈਆਂ, ਫਲਾਣਾ ਰਹਿ ਗਈਆਂ। ਅਸਲ ਚ ਨੌਜਵਾਨੀ ਇਹ ਆ, ਇਹਨਾਂ ਨੂੰ ਅੱਜ ਐਪਰੀਸ਼ੀਏਟ ਕਰਨ ਦੀ ਲੋੜ ਪੜਦੀ ਹੈ। ਇਹਨਾਂ ਨੂੰ ਆਪਾਂ ਸਲਾਈਏ ਤਾਂ ਜੋ ਇਹਨਾਂ ਨੂੰ ਦੇਖ ਕੇ ਮੈਂ ਤਾਂ ਹੁਣ ਘੰਟਾ ਹੋਇਆ ਹੋਇਆ। ਅੱਛਾ, ਮੈਂ ਆਇਆ ਹੀ ਹਾਲੇ ਜਿੰਨੀਆਂ ਟਰਾਲੀਆਂ ਮੈਂ ਉਧਰੋਂ ਦੇਖ ਰਿਹਾ ਬਈ ਆਪਣੇ ਬੰਦੇ ਤਰਪਾਲਾਂ ਲੈ ਕੇ ਟਰੱਕ ਲੈ ਕੇ ਪਹੁੰਚ ਰਹੇ ਆ। ਮੈਨੂੰ ਲੱਗਦਾ ਵੀ ਚਲੋ ਇਹ ਕੁਦਰਤ ਨੇ ਜੋ ਕੀਤਾ ਉਹਦੇ ਅੱਗੇ ਜੋਰ ਨਹੀਂ, ਪਰ ਆਪਣੇ ਬੰਦੇ ਆਉਣ ਵਾਲੇ ਦਿਨਾਂ ਚ ਇਹ ਕੁਦਰਤੀ ਹੜ੍ਹ ਨਹੀਂ ਹੈਗੇ, ਸਾਜ਼ਿਸ਼ੀ ਹੜ੍ਹ ਆ। ਇਹ ਪੰਜਾਬ ਨੂੰ ਮਾਰਨ ਵਾਲੇ ਹੜ੍ਹ ਆ। ਇੱਕ ਵਾਰੀ ਹੋਰ ਅਪੀਲ ਕਰੀ ਲੋਕਾਂ ਨੂੰ, ਤੂੰ ਮੈਂ ਵੀ ਕਰਕੇ ਆਇਆ, ਸੜਕਾਂ ਵੀ ਮੁੜ ਜਾਂਦੇ ਆ ਪਿੱਛੇ, ਹਾਈਵੇ ਤੋਂ ਮੁੜ ਕੇ। ਅੱਗੇ ਆਪਾਂ ਗੱਲ ਕਰ ਰਹੇ ਸੀ ਨਾ ਕਿ ਪੰਜਾਬ ਦੇ ਨਾਲ ਹੀ ਸਾਜ਼ਿਸ਼ ਕਿਉਂ ਹੁੰਦੀ ਆ, ਕਿਉਂਕਿ ਪੰਜਾਬ ਦੇ ਨਾਲ ਹੀ ਵੈਰ ਕਿਉਂ ਕਮਾਇਆ ਜਾਂਦਾ ਹੈ। ਇਹ ਪੋਲੀਟੀਕਲ ਜਿਹੜੀਆਂ ਗੱਲਾਂ ਨੇ ਨਾ, ਤੁਹਾਨੂੰ ਪਤਾ ਇਹ ਬਹੁਤ ਡੀਪਲੀ ਗੱਲਾਂ ਸੋਚਣੀਆਂ ਪੈਂਦੀਆਂ। ਹਰ ਵਾਰੀ ਹੜ ਇੱਧਰੋਂ ਕਿਉਂ ਆਉਂਦਾ ਹੈ ਨਾ, ਹੋਰ ਰਸਤੇ ਵੀ ਬਹੁਤ ਨੇ, ਹੋਰ ਰਸਤੇ 'ਚੋਂ ਕੱਢ ਸਕਦੇ ਸੀਗੇ। ਸੋ ਇਹੀ ਗੱਲ ਕਰ ਰਹੇ ਸੀ ਲੱਖਾ ਸਦਾਣਾ। ਇਹ ਦੋਸਤੋ ਇਹ ਜਿਹੜਾ ਏਰੀਆ ਨਾ ਬਾਰਡਰ ਏਰੀਆ ਆ, ਇਸੇ ਕਰਕੇ ਇੱਥੇ ਪਾਣੀ ਦਾ ਜਿਹੜਾ ਪੱਧਰ ਆ ਉੱਚਾ ਆ। ਘੱਟੋ ਘੱਟ ਇੱਥੇ 6 ਤੋਂ 7 ਫੁੱਟ ਪਾਣੀ ਚੜ ਚੁੱਕਾ ਆ। ਇੱਕ ਦਿਨ ਮੈਂ ਵੀਡੀਓ ਦੇਖ ਰਿਹਾ ਸੀ, ਇਹ ਪਿੰਡ ਹੈਗਾ ਪੱਖੋਕੇ, ਡੇਰਾ ਬਾਬਾ ਨਾਨਕ। ਇਹਦੇ ਲਾਗੇ ਕੋਈ ਪਿੰਡ ਸੀਗਾ ਡੇਰਾ ਬਾਬਾ ਨਾਨਕ ਦੇ ਨੇੜੇ ਤੇੜੇ, ਉੱਥੇ 8 ਤੋਂ 9 ਫੁੱਟ ਪਾਣੀ ਚੜ ਚੁੱਕਾ ਸੀਗਾ। ਇਹ ਵੀ ਇੰਨਾ ਕਿ ਜਿਹੜਾ ਥੱਲੜਾ ਫਲੋਰ ਨਾ ਉਹ ਤੋਂ ਫੁੱਟ ਰਹਿ ਗਿਆ ਸੀ ਪਾਣੀ। ਇਹ ਮੰਨ ਕੇ ਚਲੋ ਵੀ ਅੱਧਾ ਪਾਣੀ ਚੜ ਗਿਆ ਹੈ। ਇਹਦੇ ਵਿੱਚ ਵੀ ਉਹ ਡੰਗਰ ਦਿਖਦੇ ਪਏ ਨੇ, ਸਿਰਫ ਉਹ ਵਿਚਾਰੇ ਆਪਣਾ ਮੂੰਹ ਆ ਕੱਢਦੇ ਪਏ ਸਾਹ ਲੈਣ ਦੇ ਕਰਕੇ। ਮੂੰਹ ਡੰਗਰਾ ਮੂੰਹ ਬਾਹਰ ਆ ਕੱਲਾ, ਇੰਨਾ ਪਾਣੀ ਚੜ ਗਿਆ। ਤੇਰੀ ਜਾਨ ਪਿੱਛੋਂ ਮੇਰੇ ਸਦਰਾਂ ਦੇ ਬਾਗਾਂ ਵਿੱਚ ਮੂਰ ਨਾ ਪਿਆ ਵੇ ਕਦੇ ਅੰਬਾਂ ਨੂੰ, ਮੂਰ ਨਾ ਪਿਆ ਵੇ ਕਦੇ ਅੰਬਾਂ ਨੂੰ। ਸੁੱਖ ਦਾ
ਪੰਜਾਬ ਦੇ ਵਿੱਚ ਹੜ੍ਹ ਰੋਕੇ ਜਾ ਸਕਦੇ ਹਨ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ। ਡੈਮ ਦਾ ਮਕਸਦ ਜਿਹੜਾ ਹੈ ਉਹ ਹੜ੍ਹ ਨੂੰ ਰੋਕਣਾ ਹੈ ਤੇ ਜਦੋਂ ਪਾਣੀ ਇੱਕਦਮ ਪਿੱਛੋਂ ਜ਼ਿਆਦਾ ਆ ਜਾਂਦਾ ਤਾਂ ਡੈਮ ਨੂੰ ਰੈਗੂਲੇਟ ਕਰਦਾ ਹੈ। ਜਦੋਂ ਜ਼ਿਆਦਾ ਆਇਆ ਉਦੋਂ ਰੁਕ ਲਿਆ, ਜਦੋਂ ਲੋੜ ਹੈ ਉਹ ਛੱਡ ਲਿਆ। ਡੈਮ ਬਣਨ ਨਾਲ ਕੀ ਹੋਇਆ ਕਿ ਅਸੀਂ ਪਾਣੀ ਰੋਕ ਲਿਆ, ਅਸੀਂ ਆਪਣੀ ਮਰਜ਼ੀ ਦੇ ਨਾਲ ਉਹ ਪਾਣੀ ਜਿਹੜਾ ਹੈ ਉਹ ਛੱਡਣ ਲੱਗੇ, ਆਪਣੀ ਮਰਜ਼ੀ ਨਾਲ ਉਹਨੂੰ ਵਰਤਣ ਲੱਗੇ ਤੇ ਮਰਜ਼ੀ ਦੇ ਉੱਤੇ ਕੰਟਰੋਲ ਜਿਹੜਾ ਬੰਦੇ ਦਾ ਆ ਗਿਆ। ਜਦੋਂ ਬੰਦੇ ਦੀ ਆਪਾਂ ਗੱਲ ਕਰਦੇ ਹਾਂ ਉਸ ਤੋਂ ਬਾਅਦ ਗੱਲ ਇਹ ਆ ਗਈ ਕਿ ਹਾਂਜੀ ਉਦੋਂ ਪੰਜਾਬ ਸਰਕਾਰ ਦਾ ਡੈਮ ਹੁੰਦਾ ਸੀ, ਪਹਿਲਾਂ ਉਹ ਬਣਿਆ ਸੀਗਾ ਇਹ ਭਾਖੜਾ ਤੇ ਉਸ ਤੋਂ ਬਾਅਦ ਇਹ ਪੌਂਗ ਡੈਮ ਵੀ ਬਣਿਆ। ਇਹ ਦੋ ਮੇਨ ਡੈਮ ਨੇ ਜਿਹੜੇ BBM ਦੀ ਕੰਟਰੋਲ ਕਰਦੀ ਹੈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ। ਇਹਨਾਂ ਦੇ ਕੰਟਰੋਲ ਕੀਤੇ ਹੋਏ ਡੈਮਾਂ ਦੇ ਵਿੱਚੋਂ ਜੇ ਆਪਾਂ ਕਹੀਏ ਕਿ ਕੀ ਹੜ੍ਹ ਰੋਕੇ ਜਾ ਸਕਦੇ ਆ, ਬਿਲਕੁਲ ਰੋਕੇ ਜਾ ਸਕਦੇ। ਇਹਨਾਂ ਆਪਣਾ ਡਾਟਾ ਜਿਹੜਾ ਦਿਖਾਉਂਦਾ ਉਹ ਇਹ ਕਹਿੰਦਾ ਕਿ ਜੇ ਉਹਨੂੰ ਧਿਆਨ ਨਾਲ ਹੜ੍ਹ ਰੋਕਣ ਦੀ ਮਨਸ਼ਾ ਨਾਲ ਆਪਾਂ ਚੱਲੀਏ ਤੇ ਥੋੜਾ ਪਹਿਲਾਂ ਤਿਆਰੀ ਕਰਕੇ ਚੱਲੀਏ। ਜਿਵੇਂ 15-20 ਦਿਨ ਪਹਿਲਾਂ, 1 ਮਹੀਨਾ ਪਹਿਲਾਂ ਤਿਆਰੀ ਅਸੀਂ ਸ਼ੁਰੂ ਕਰ ਦਈਏ ਵੀ ਅਸੀਂ ਅੱਗੋਂ ਕਿਵੇਂ ਵੀ ਆ ਸਕਦਾ, ਉਸ ਹਿਸਾਬ ਨਾਲ ਰਿਸਕ ਐਨਾਲਿਸਿਸ ਕਰਕੇ ਉਸ ਹਿਸਾਬ ਨਾਲ ਆਪਾਂ ਥਾਂ ਰੱਖੀਏ ਜੋ ਡੈਮ ਦੇ ਵਿੱਚ। ਤੇ ਜੇ ਅਸੀਂ ਸੁਚੱਜੇ ਢੰਗ ਨਾਲ ਕਰੀਏ ਤੇ ਹੜ੍ਹ ਨਹੀਂ ਆਉਂਦੇ, ਤੇ ਜੇ ਉਹਦੇ 'ਚ ਕੋਈ ਗਲਤੀ ਹੋ ਜਾਏ ਜਾਂ ਕੋਤਾਹੀ ਹੋ ਜਾਏ ਤਾਂ ਫਿਰ ਆ ਜਾਂਦੇ ਇਹ ਮੋਟੇ। ਅਸੀਂ ਕਦੀ ਵੀ ਨਹੀਂ ਡੁੱਬਣਾ, ਸਾਡੇ ਤੇ ਬੱਚੇ ਕੱਲ ਦੇ ਭੁੱਖੇ ਆ। ਰਾਤ ਸਮਗਰੀ ਆਈ ਕੁਛ ਨਹੀਂ। ਦੇਖੋ ਇੱਕ ਮਾਂ ਦਾ ਦਰਦ ਕਿੱਦਾਂ ਰੋਂਦੀ ਆਪਣੇ ਬੱਚੇ ਕਰਕੇ, ਹਨਾ। ਤੇ ਇਹ ਗੱਲਾਂ ਜਿਹੜੀਆਂ ਬੜੀਆਂ ਦਰਦਨਾਕ ਗੱਲਾਂ ਨੇ ਪੰਜਾਬ ਦੀਆਂ। ਬੱਚੇ ਭੁੱਖੇ ਨੇ, ਬੱਚੇ ਅੰਦਰ ਇਹਨਾਂ ਦੀ ਸਾਈਡ ਤੇ ਕੋਠੇ ਤੇ ਭੁੱਖੇ ਬੱਚੇ ਕੱਲ ਦੇ। ਕੀ ਕਹੋਗੇ ਨਾ ਸਰਕਾਰ ਨੂੰ ਜਿਹੜੇ ਕਹਿੰਦੇ ਸੀ ਹੱਲ ਕਰ? ਸਰਕਾਰ ਹੈ ਹੀ ਨਹੀਂ ਆ, ਸਰਕਾਰ ਤੇ ਕੋਈ ਹੈ ਹੀ ਨਹੀਂ ਆ। ਸਰਕਾਰ ਹੁੰਦੇ ਕਿਸਾਨ ਮਰਨ ਕੰਮ, ਫਸਲਾਂ ਆਦੀਆਂ ਖਰਾਬ ਹੋ ਗਈਆਂ, ਡੰਗਰ ਅਸੀਂ ਕਿਤੇ ਬਚਾਏ ਆ। ਚਲੋ ਹੌਸਲਾ ਰੱਖੋ, ਪਰ ਇਹ ਘੜੀ ਅਜਿਹੀ ਆ ਹੁਣ ਕੋਈ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਕਿ ਹੈਲੀਕਾਪਟਰ ਇੱਥੇ ਸਾਨੂੰ ਰੈਸਕਿਊ ਕੁਛ ਵੀ ਨਹੀਂ ਆਇਆ, ਸਿਰਫ ਆ ਕੇ ਵੇਖ ਕੇ ਚਲਾ ਗਿਆ, ਕੁਛ ਵੀ ਨਹੀਂ ਆਇਆ। ਇਹ ਜਿਹੜੀਆਂ ਗਰਾਊਂਡ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਕੀ ਹਾਲਾਤ ਨੇ। ਕਹਿਣ ਨੂੰ ਤੇ ਕੋਈ ਕਹਿੰਦੇ ਸੀ ਸਰਕਾਰਾਂ ਕਹਿੰਦੀਆਂ ਆਪਾਂ ਆਹ ਹੈਲਪ ਚਾਹਤੀ, ਆਹ ਹੈਲਪ ਚਾਹਤੀ, ਕੁਛ ਨਹੀਂ ਕੀਤਾ ਸਰਕਾਰ ਨੇ। ਅਸਲੀ ਰਿਪੋਰਟ ਜਿਹੜੀ ਗਰਾਊਂਡ ਰਿਪੋਰਟ ਤੇ ਗਰਾਊਂਡ ਲੈਵਲ ਤੇ ਜਾ ਕੇ ਪਤਾ ਲੱਗਦਾ ਹੈ, ਹਰ ਇੱਕ ਨਾਲ ਗੱਲ ਕਰਕੇ ਪਤਾ ਲੱਗਦਾ ਹੈ ਕਿ ਕਿਹੜੇ ਹਾਲਾਤਾਂ ਤੋਂ ਗੁਜ਼ਰਦੇ ਪਏ ਨੇ ਜਾਂ ਕੀ ਹੈਲਪ ਕੋਈ ਆਈ ਜਾਂ ਨਹੀਂ ਆਈ। ਤੇ ਇੱਕ ਮਾਰ ਹੁੰਦੀ ਵੀ ਹੈ ਤੇ ਵੇਖ ਬੱਚੇ ਕਹਿੰਦੇ 2 ਦਿਨ ਹੋ ਗਏ ਭੁੱਖੇ ਹੋਏ, ਵੇਖ ਲਓ ਸੁਣ ਕੇ ਵੇਖ ਕੇ ਤੇ ਦਿਲ ਜਿਹੜਾ ਭਰ ਗਿਆ। ਤੇ ਬਹੁਤ ਮਾੜੇ ਹਾਲਾਤ ਨੇ, ਰੱਬ ਜਲਦੀ ਤੋਂ ਜਲਦੀ ਹਨਾ ਕੱਢੇ। ਕੁਛ ਆਇਆ ਉਹ ਤਾਂ ਬੱਚੇ ਦੂਜੇ ਘਰਾਂ 'ਚ ਛੱਡੂ। ਸਾਡੀਆਂ ਸਟੇਟਾਂ 'ਚ ਜਦੋਂ ਹੜ੍ਹ ਆਉਂਦਾ ਭੁਚਾਲ ਆਉਂਦਾ ਤਾਂ ਪਾਣੀ ਦੀ ਬੋਤਲ 150 ਦੀ ਕਰ ਦਿੰਦੇ ਸੀ। ਆਪਣੇ ਇੱਧਰ ਮਾੜੀ ਜਿਹੀ ਹਨੇਰੀ ਝੱਖੜ ਹੋਵੇ ਤੇ ਥਾਂ ਥਾਂ ਬਾਬੇ ਨਾਨਕ ਦੇ ਲੰਗਰ ਲੱਗਦੇ ਆ। ਇਹ ਆ ਪੰਜਾਬ ਦੀ ਖਾਸੀਅਤ। ਇਹ ਦਿਲ ਪੰਜਾਬੀਆਂ ਦਾ ਹੀ ਹੁੰਦਾ ਹੈ ਤੇ ਪੂਰੀ ਦੁਨੀਆ 'ਚ ਇੰਨਾ ਦਾ ਹੀ ਹੈ, ਹੋਰ ਕਿਸੇ ਦਾ ਹੋ ਨਹੀਂ ਸਕਦਾ। ਅੱਜ ਸਵੇਰੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਮੈਨੂੰ ਯਾਦ ਆ ਗਈ। ਹਰਿਆਣੇ ਦਾ ਕੋਈ ਬੰਦਾ ਸੀਗਾ, ਉਹ ਖੁਦ ਕਹਿ ਰਿਹਾ, ਕਹਿੰਦਾ ਵੀ ਜਦੋਂ ਆਪਾਂ ਦਿੱਲੀ ਮੋਰਚਾ ਲਾਇਆ ਸੀ ਕਿਸਾਨਾਂ ਨੇ, ਉੱਥੇ ਮਿਲੇ ਹੀ ਸੀ ਸਰਦਾਰਾਂ ਨੂੰ। ਕਹਿੰਦਾ ਮੈਂ ਉੱਥੋਂ ਸਿੱਖਿਆ ਵੀ ਸੇਵਾ ਕਿੱਦਾਂ ਕਰੀਦੀ ਆ, ਸੇਵਾ ਭਾਵਨਾ ਕੀ ਹੁੰਦੀ ਆ। ਉੱਥੋਂ ਸਿੱਖ ਕੇ ਹੁਣ ਪੰਜਾਬ ਤੇ ਮਤਲਬ ਮਾੜਾ ਟਾਈਮ ਜੀ ਆਇਆ ਨਾ, ਹੜ੍ਹ ਆਏ ਨੇ ਤੇ ਉਹ ਹੈਲਪ ਕਰਨ ਆ ਰਿਹਾ ਆ। ਤੇ ਉਹਨੂੰ ਉਹਨਾਂ ਦੀ ਇੰਟਰਵਿਊ ਜਿਹੜਾ ਲੈ ਰਿਹਾ ਸੀਗਾ ਇੱਕ ਰਿਪੋਰਟਰ, ਉਹਨੂੰ ਦੱਸ ਰਿਹਾ ਸੀਗਾ ਵੀ ਇਹ ਅਸੀਂ ਸਿੱਖਾਂ ਤੋਂ ਸਿੱਖੀ ਆ, ਇਹ ਸਰਦਾਰਾਂ ਕੋਲ ਸਿੱਖਿਆ ਅਸੀਂ ਵੀ ਸੇਵਾ ਕਿੱਦਾਂ ਕਰੀਦੀ ਆ। ਕਹਿੰਦਾ ਇਹ ਮਤਲਬ ਇਹਨਾਂ ਦਿਲ ਬਹੁਤ ਵੱਡੇ ਨੇ। ਕਿੱਡੀ ਤਗੜੀ ਗੱਲ ਕਹਿਤੀ ਆ। ਕਹਿੰਦਾ ਬੇਸ਼ੱਕ 2% ਆ ਪਰ 100% ਹੀ ਲੰਗਰ ਲਾਉਂਦੇ ਆ। ਵਾਹ ਵੀ ਵਾਹ, ਦਿਲ ਜਿਹਾ ਗੋਬਿੰਦ ਗਾਇਓ ਨਹੀਂ ਮੈਂ ਕਾਰਤ ਕੀਨ ਉਹ ਨਾਨਕ ਹਰ ਭਜ ਮਨਾ ਵਿਦ ਜਲ ਕੋਮੀ। ਬਹੁਤ ਵਾਇਰਲ ਹੋਈ ਸੀ ਨਾ ਜਦੋਂ ਇੱਥੋਂ ਪਾੜ ਪਿਆ ਸੀ ਬੰਨ ਤੋਂ, ਤੇ ਇੱਥੇ ਇੱਕ ਆਪਣਾ ਪੰਜਾਬੀ ਭਰਾ ਸੀਗਾ, ਉਹ ਕਹਿ ਰਿਹਾ ਸੀ ਕਿ ਵਾਹਿਗੁਰੂ ਤੂੰ ਚੰਗੀ ਨਹੀਂ ਕੀਤੀ, ਵਾਹਿਗੁਰੂ। ਬਹੁਤ ਵਾਇਰਲ ਹੋਈ ਸੀ ਵੀਡੀਓ। ਫਿਰ ਉਹਦੀ ਇੰਟਰਵਿਊ ਉਸ ਤੋਂ ਬਾਅਦ ਤੇ ਉਹਦੇ ਕੋਲ ਪੁੱਛਿਆ ਗਿਆ ਕਿ ਤੂੰ ਇਹ ਕਿਉਂ, ਕਹਿੰਦਾ ਵੀ ਮੈਂ ਇਸ ਬੰਨ ਦੇ ਉੱਤੇ ਅਸੀਂ ਲੱਗੇ ਸੀਗੇ ਕਾਫੀ ਦਿਨ ਤੋਂ ਪੱਕਾ ਕਰਨ ਵਾਸਤੇ। 101% ਕਹਿੰਦਾ ਸਾਨੂੰ ਯਕੀਨ ਸੀਗਾ ਵੀ ਪਾਣੀ ਇਹਨੂੰ ਪਾਰ ਕਰਕੇ ਨਹੀਂ ਜਾਊਗਾ, ਅੱਗੇ ਉਹਨਾਂ ਦੀ ਫਸਲਾਂ ਹੋਣਗੀਆਂ। ਜਦੋਂ ਕਹਿੰਦਾ ਵੀ ਉਹ ਪਾਰ ਕਰ ਗਿਆ, ਕਹਿੰਦਾ ਮੈਂ ਮਤਲਬ ਕੁਦਰਤ ਨੂੰ ਕਹਿੰਦਾ ਇੱਕ ਵਾਰ ਲਾਮਾ ਮਾਰਿਆ ਕਿ ਵਾਹਿਗੁਰੂ ਇਹ ਤੂੰ ਚੰਗਾ ਨਹੀਂ ਕੀਤਾ। ਬੜੀ ਮਤਲਬ ਇਮੋਸ਼ਨਲ ਵੀਡੀਓ ਸੀ ਉਹ।
ਪਾਣੀਆਂ ਨੂੰ ਹੁਣ ਮੈਂ ਡਰ ਗਿਆ ਤੇਰੇ ਤੋਂ। ਨਾਲੇ ਇੱਕ ਹੋਰ ਇਹ ਮੈਸੇਜ ਆ ਪੰਜਾਬ ਦੇ ਬਾਰਡਰ ਏਰੀਆ ਜਿੱਥੇ ਜਿੱਥੇ ਪਾਣੀ ਦਾ ਬਹੁਤ ਪੱਧਰ ਉੱਚਾ ਹੋ ਗਿਆ ਤੇ ਉਹ ਆਪਣੇ ਗੁਰਦੁਆਰਾ ਸਾਹਿਬ ਜਾਂ ਕਿਸੇ ਘਰ ਵਿੱਚ ਵੀ ਬਿਰਾਜਮਾਨ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਹਨਾ, ਉਹ ਉਹਨਾਂ ਨੂੰ ਉੱਚੀ ਜਗ੍ਹਾ ਤੇ ਮਤਲਬ ਕਿ ਪ੍ਰਕਾਸ਼ ਕਰਨ ਹਨਾ, ਤੇ ਕਿਉਂਕਿ ਸਾਨੂੰ ਤੇ ਸਭ ਤੋਂ ਉੱਚੇ ਗੁਰੂ ਗ੍ਰੰਥ ਸਾਹਿਬ ਜੀ ਨੇ, ਉਸ ਤੋਂ ਬਾਅਦ ਆਪਣੀ ਜ਼ਿੰਦਗੀ ਆ। ਸੋ ਆਪਾਂ ਆਪਣਾ ਜਿਹੜਾ ਇਲਾਕਾ ਹੈ ਉੱਥੇ ਜ਼ਰੂਰ ਇਹ ਧਿਆਨ ਰੱਖਣਾ। ਗਲਤੀ ਮਾਫ ਕਰਤੇ ਨੀ ਹਾੜਾ ਰਸਨਾ ਗਲਤੀ ਮਾਫ ਕਰਤੇ ਨੀ ਹਾੜਾ ਲਹਿੰਦੇ ਪੰਜਾਬ ਨੇ ਫਿਰ ਪਾਣੀ ਖੋਲ ਕੇ ਸਾਬਤ ਕਰਤਾ ਆਪਣੇ ਆਪਣੇ ਹੀ ਹੁੰਦੇ ਆ, ਚੜ੍ਹਦਾ ਪਲੱਸ ਲਹਿੰਦਾ ਪੰਜਾਬ। ਮਤਲਬ ਕਿ ਇੱਕ ਸਪੋਰਟ ਹੈ ਜਿੱਥੇ ਨਦੀ ਖੋਲਦੇ ਪਏ ਨੇ ਲਹਿੰਦੇ ਪੰਜਾਬ ਵਾਲੇ ਕਿ ਪਾਣੀ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਚ ਆ ਜਾਏ, ਥੋੜਾ ਘੱਟ ਹੋ ਜਾਏ, ਉਹ ਖੋਲਦੇ ਪਏ ਨੇ। ਇਹ ਵੀਡੀਓ ਵੇਖਣ ਵਾਲੀ ਹੈ। ਹਾਲਾ ਮੇਰੇ ਪਿੰਡ ਤੋਂ ਲਾਹੌਰ ਜਾਣ ਵਾਸਤੇ, ਹਾਲਾ ਮੇਰੇ ਪਿੰਡ ਤੋਂ ਲਾਹੌਰ ਜਾਣ ਵਾਸਤੇ, ਇਸ ਬਾਗ ਵਿੱਚ ਮਿੱਟੀ ਹੈ ਪੰਜਾਬ ਦੀ, ਇਸ ਬਾਗ ਵਿੱਚ ਕਿੱਡੀ ਤਗੜੀ ਗੱਲ ਕਹੀ ਵੇਖ ਲਾ। ਇਹ Song ਸ਼ਾਇਦ ਸੂਫੀ ਸਿੰਗਰ ਨੇ, ਇਹਨਾਂ ਦਾ ਨਾਮ ਹੈ ਪੂਰਾ ਮੈਂ ਥੋੜਾ ਜਿਹਾ ਵਿਸਰ ਗਿਆ ਦਿਮਾਗ ਚੋਂ, ਗਰੇਵਾਲ ਸ਼ਾਇਦ ਇਹਨਾਂ ਨਾਮ ਪਿੱਛੇ ਲੱਗਦਾ ਆ। ਇਹ ਬਹੁਤ ਵਧੀਆ Song ਗਾਉਂਦੇ। ਦੇਖ ਲਓ ਉਹਨਾਂ ਨੇ ਗੱਲ ਕਿੱਡੀ ਵਧੀਆ ਕਹੀ ਹੈ, ਕਹਿੰਦੇ ਕਿ ਪਾਣੀ ਨਹੀਂ ਅਸੀਂ ਪਿਆਰ ਭੇਜ ਰਹੇ ਹਾਂ। ਇਹ ਜਿਹੜੇ ਲਹਿੰਦੇ ਪੰਜਾਬ ਵਾਲੇ ਨੇ ਮੇਰੇ ਵੀਰ, ਉਹਨਾਂ ਨੇ ਨੱਕੇ ਖੋਲੇ ਨੇ ਕਿ ਪਾਣੀ ਜਿਹੜਾ ਚੜ੍ਹਦੇ ਪੰਜਾਬ ਵਾਲਾ ਪਾਣੀ ਇੱਧਰ ਆ ਜਾਏ, ਕਿਉਂਕਿ ਉਧਰ ਨੁਕਸਾਨ ਬਹੁਤ ਹੋ ਰਿਹਾ ਆ। ਜਿਹਨੇ ਕਰਨੀ, ਜਿਹਨੂੰ ਦੁੱਖੇ ਉਹ ਕਿਸੇ ਵੀ ਤਰੀਕੇ ਨਾਲ ਹੈਲਪ ਕਰ ਦਿੰਦਾ। ਤੇ ਬਹੁਤ ਇਮੋਸ਼ਨਲ ਵੀਡੀਓ ਹੈ, ਮਤਲਬ ਉਹਨਾਂ ਨੇ ਆਪਣੇ ਵੱਲੋਂ ਪੂਰੀ ਹੈਲਪ ਕੀਤੀ ਹੈ, ਜਿੰਨਾ ਕਰ ਸਕਦੇ ਉਹਨਾਂ ਨੇ ਕੀਤਾ ਆ। ਦਿਲ 'ਚ ਪਿਆਰ ਹੈ ਪੰਜਾਬੀਆਂ ਪ੍ਰਤੀ, ਆਪਣੇ ਆਪਸੀ ਪਿਆਰ ਭਾਵਨਾ ਹੈ, ਤਾਂ ਹੀ ਕੋਈ ਇਦਾਂ ਕਰਦਾ ਹੈ। ਆਲਰੇਡੀ ਉੱਥੇ ਪਾਣੀ ਦਾ ਪੱਧਰ ਕਾਫੀ ਸੀਗਾ, ਪਾਕਿਸਤਾਨ 'ਚ ਵੀ ਪਾਣੀ ਬਹੁਤ ਆ ਜਿਹੜਾ ਲਹਿੰਦਾ ਪੰਜਾਬ ਆ, ਤੇ ਚੜ੍ਹਦੇ ਪੰਜਾਬ 'ਚ ਤਾਂ ਨੁਕਸਾਨ ਤੁਹਾਨੂੰ ਪਤਾ ਬਹੁਤ ਜ਼ਿਆਦਾ ਹੋ ਰਿਹਾ, ਤੇ ਉਹਨਾਂ ਨੇ ਉਹ ਚੀਜ਼ ਨਹੀਂ ਵੇਖੀ, ਫਿਰ ਵੀ ਨੱਕੇ ਖੋਲਤੇ ਵੀ ਹੋਰ ਪਾਣੀ ਆਪਣੇ ਵੱਲੋਂ ਲਿਆ। ਤੇ ਬਹੁਤ ਵਧੀਆ ਮਿਸਾਲ ਕਾਇਮ ਕੀਤੀ ਲਹਿੰਦੇ ਪੰਜਾਬ ਵਾਲਿਆਂ ਨੇ, ਤੇ ਚੜ੍ਹਦੇ ਪੰਜਾਬ ਵਾਲਿਆਂ ਨੇ ਵੀ ਜਿਹੜੀ ਗੱਲ ਕਹੀ ਆ ਕਿ ਪਾਣੀ ਨਹੀਂ ਪਿਆਰ ਭੇਜ ਰਹੇ ਆ, ਮਤਲਬ ਕਿ ਮਾੜੇ ਟਾਈਮ 'ਚ ਵੀ ਪਿਆਰ ਦੀਆਂ ਗੱਲਾਂ ਕਰ ਰਹੇ ਨੇ। ਬਹੁਤ ਵਧੀਆ ਗੱਲ ਆ। ਆਪ ਉੱਥੇ ਵਸੇ ਬਹੁਤ ਔਖਾ ਲੱਗ ਰਹੀ ਹੈ। ਪਰ ਕਿਸੇ ਦੇ ਵੀ ਇਦਾਂ ਦਾ ਮਾੜਾ ਸਮਾਂ ਨਾ ਆਵੇ। ਤੇ ਮਤਲਬ ਹੁਣ ਤੁਸੀਂ ਬੱਚੇ ਤੁਹਾਡੇ ਕਿੱਥੇ, ਤੁਸੀਂ ਉੱਥੋਂ ਕੱਢ ਲਏ? ਹਾਂਜੀ, ਬੱਚੇ ਇੱਥੇ ਅੱਜ ਨਾਲੇ ਰਿਸ਼ਤੇਦਾਰਾਂ ਕੋ ਛੱਡੇ। ਹੁਣ ਸਾਰੇ ਭਾਜੀ ਤੁਸੀਂ ਰਿਸ਼ਤੇਦਾਰਾਂ ਕੋ ਜਾ ਰਹੇ ਹੋ ਜੀ? ਨਹੀਂ ਅਸੀਂ ਦੋਵੇਂ ਹੀ ਆ, ਬਾਕੀ ਸਾਡਾ ਪਰਿਵਾਰ ਘਰੇ ਹੀ ਆ। ਅੱਛਾ, ਘਰ ਪਿੱਛੇ ਜੇ ਪਰਿਵਾਰ? ਹਾਂਜੀ, ਡੈਡੀ ਤੇ ਛੋਟਾ ਦੇ ਹੋਰ ਘਰੇ ਹੀ ਆ, ਬਾਕੀ ਅਸੀਂ ਸਾਰੇ ਆ ਗਏ। ਮੈਂ ਦੇਖਿਆ ਜਿਹੜੇ ਬਜ਼ੁਰਗ ਹੁੰਦੇ ਉਹ ਮਤਲਬ ਕਿ ਚਾਹੇ ਜੋ ਮਰਜ਼ੀ ਹਾਲਾਤ ਹੋ ਜਾਣ ਉਹ ਘਰ ਛੱਡਦੇ ਨਹੀਂ ਹੈਗੇ। ਮੈਂ ਕਈ ਪਿੰਡਾਂ 'ਚ ਦੇਖਿਆ ਵੀ ਲਗਾਤਾਰ ਕਵਰੇਜ ਕਰ ਰਹੀ ਹੈ। ਹਾਂਜੀ, ਨਹੀਂ ਛੱਡਦੇ। ਬਣਾਉਣਾ ਬੜਾ ਔਖਾ। ਆਪਾਂ ਸੋਚਦੇ ਆ ਤੇ ਇਹਨੂੰ ਪਹਿਲਾਂ ਇਹ ਕਰ ਲੈਣਾ ਚਾਹੀਦਾ ਸਾਰਾ। ਭੈਣ ਹੁਣ ਕਿਹੜਾ ਸਮਾਨ ਜਿਹੜਾ ਘਰ 'ਚ ਰਹਿ ਗਿਆ? ਸਾਰਾ ਹੀ ਸਮਾਨ ਘਰ ਬੰਦਾ ਨਾ ਉਲਝ ਜਾਂਦਾ ਵੀ ਮੈਂ ਕੀ ਚੱਕਾਂ ਕੀ ਲੈ ਕੇ ਜਾਵਾਂ। ਹਾਂਜੀ, ਬਸ ਕੱਪੜੇ ਹੀ ਆ ਜਿਹੜੇ ਲਿਆਂਦੇ ਆ, ਬਾਕੀ ਸਾਰਾ ਘਰੇ ਹੀ। ਸੋ ਪੰਜਾਬ ਦੀ ਕਾਫੀ ਭਾਵੁਕ ਕਰਦੀ ਹੈ ਤਸਵੀਰ ਆ, ਕਾਫੀ ਜਿਹੜੀ ਆ ਤਰਾਸਦੀ ਹੈ ਕਿ ਪੰਜਾਬ ਦੇ ਨਾਲ ਅਜਿਹੀ ਘਟਨਾਵਾਂ ਵਾਪਰ ਰਹੀਆਂ ਨੇ ਹੜ੍ਹਾਂ ਦੀ। ਵੀਡੀਓ ਜਿਹੜੀ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਹਨਾ, ਕਿ ਵਾਇਰਲ ਹੋਈ ਜਿਹੜੀ ਵੀਡੀਓ ਨਾ, ਜਦੋਂ ਪਾਣੀ ਦਾ ਕੰਮ ਸ਼ੁਰੂ ਹੋਇਆ ਸੀਗਾ, ਹੜ੍ਹਾਂ ਦਾ ਕੰਮ ਸ਼ੁਰੂ ਹੋਇਆ ਸੀਗਾ, ਇਹ ਵੀਡੀਓ ਵਾਇਰਲ ਬਹੁਤ ਹੋਈ ਸੀ। ਜੋ ਦੇਖਦੇ ਆ ਵੀਡੀਓ, ਦੂਜੇ ਪਾਸੇ ਲੰਘ ਗਿਆ ਪਾਣੀ ਸਾਡਾ ਚੰਗੀ ਨਹੀਂ ਕੀਤੀ, ਸਾਡਾ ਚੰਗੀ ਨਹੀਂ ਕੀਤੀ। ਆ ਲਿਆਓ ਭਾਂਡੇ, ਲਿਆਓ ਥੱਲੇ ਭਾਂਡੇ ਟੋਲੂ ਲਿਆਓ। ਗੁਰੂ ਨਾਨਕ ਦੇ ਖੇਤਾਂ 'ਚੋਂ ਬਰਕਤ ਨਹੀਂ ਜਾ ਸਕਦੀ, ਦੇਖ ਲਓ
ਕਿੰਨਾ ਪਾਣੀ ਆਇਆ ਤੇ ਫਿਰ ਵੀ ਸੇਵਾ ਕਰ ਚੱਲ ਰਹੀ ਉੱਥੇ, ਲੰਗਰ ਪ੍ਰਸ਼ਾਦੇ ਪੂਰੇ ਚੱਲ ਰਹੇ, ਜੋਰਾਂ ਤੇ ਕੰਮ ਆ। ਹੱਕ ਸੱਚ ਦੀ ਚਲਾਉਂਦਾ ਦੱਸਦਾ ਲੰਗਰ ਛਕਾਉਂਦਾ ਦੱਸਦਾ ਏ ਬੱਚੀਆਂ ਚੜਾਉਂਦਾ ਦੱਸਦਾ ਵੇਖ ਕੇ ਤੇ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਦੇ ਅਲੱਗ-ਅਲੱਗ ਥਾਵਾਂ ਦੇ ਜਿਹੜੇ ਹਾਲਾਤ ਪਤਾ ਲੱਗਦੇ ਪਏ ਨੇ। ਕਿਤੇ ਪਾਣੀ 2 ਫੁੱਟ, ਕਿਤੇ 3 ਫੁੱਟ, ਕਿਤੇ 9 ਫੁੱਟ ਵੀ, ਕਿਤੇ ਪੂਰਾ ਥੱਲੜਾ ਪੋਰਸ਼ਨ ਹੀ ਕੋਠੀਆਂ ਦਾ ਜਿਹੜਾ ਥੱਲੇ ਪਾਣੀ ਦੇ ਹੇਠ ਆ ਗਿਆ। ਜਦੋਂ ਇਹ ਪਾਣੀ ਚੱਲ ਜਾਣਾ ਹੈ ਉਦੋਂ ਹਰ ਇੱਕ ਚੀਜ਼ ਖਰਾਬ ਹੋ ਗਈ ਹੋਣੀ ਹੈ, ਸਾਰੇ ਘਰ ਦਾ ਸਮਾਨ ਜੋ ਵੀ ਹਨਾ, ਫਸਲਾਂ ਸਾਰਾ ਖਰਾਬ, ਫਸਲਾਂ ਖਰਾਬ, ਕਈਆਂ ਦੇ ਤੇ ਕੋਠੀਆਂ ਬੈਠ ਗਈਆਂ ਨੇ, ਘਰ ਬਹਿ ਗਏ ਨੇ, ਇੰਨੇ ਸਾਲਾਂ ਦੀ ਕਮਾਈ ਪਾਈ ਜੋੜ ਕੇ ਜਿਹੜੇ ਘਰ ਬਣਾਏ ਨੇ ਉਹ ਸਾਰਾ ਖਤਮ ਹੋ ਗਿਆ ਕੰਮ। ਸਭ ਤੋਂ ਮਾੜੇ ਹਾਲਾਤ ਪਸ਼ੂਆਂ ਦੇ ਨੇ, ਜੋ ਕਿ ਉੱਪਰ ਨਹੀਂ ਚੜ ਸਕਦੇ, ਥੱਲੇ ਹੀ ਵਿਚਾਰੇ ਪੈਰ ਗਲ ਜਾਂਦੇ ਨੇ, ਹਾਂਜੀ, ਬਿਮਾਰੀ ਵੀ ਲੱਗ ਸਕਦੀ ਗੰਦੇ ਪਾਣੀ ਦੇ ਵਿੱਚ ਹੀ ਰਹਿਣਾ ਸਾਰੀ ਦਿਹਾੜੀ, ਹੈ ਨਾ। ਤੇ ਉਹਨਾਂ ਦਾ ਖਾਣਾ ਵੀ ਜੋ ਖਤਮ ਹੈ। ਬਹੁਤ ਮਾੜੇ ਹਾਲਾਤ ਨੇ, ਬਹੁਤ ਹੀ ਇਮੋਸ਼ਨਲ ਹਾਲਾਤ ਨੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ। ਤੇ ਰੱਬ ਅੱਗੇ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਕਿ ਇਦਾਂ ਦੇ ਹਾਲਾਤ ਜਲਦੀ ਵਧੀਆ ਹੋ ਜਾਏ, ਹਨਾ। ਸੋ ਕੋਈ ਕਰਾਂਗੇ ਹੋਰ ਇਦਾਂ ਦੀਆਂ ਵੀਡੀਓ ਲੈ ਕੇ ਆਪਾਂ ਤੁਹਾਡੇ ਸਾਹਮਣੇ ਆਈਏ। ਅੱਜ ਲਈ ਇੰਨਾ ਹੀ ਦੋਸਤੋ, ਫਿਰ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।